अभी रबला कोट आ गया जी ओड़ा ए परली साइड है जरा हां अच्छा अच्छा आ जाओ ए सिंधी का भी करो सवाल ਇਹ ਸਿੰਧੀ ਹੈ ए सिंधी आ गया जी अगे ਇਹ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਡੇ ਇਲਾਕੇ ਦਾ ਸਿੰਧ ਦਾ खूबसूरत भी नस्ल बनाई है ਸਿੰਧ ਦੀ ਇਹ ਨਸਲ ਹੈ ਬਹੁਤ ਖੂਬਸੂਰਤ ਮਾਸ਼ਾਅੱਲਾ ਕਲਰ ਤੁਸੀਂ ਦੇਖੋ ਇਹ ਕਿ ਟੱਡੀ ਨਸਲ ਹੈ ट्रैक्टर में बहुत ज्यादा अस्सलाम वालेकुम वालेकुम अस्सलाम अस्सलाम वालेकुम ਤੁਸੀਂ ਕੀ ਹਾਲ ਜੀ ਸੁਣਾਓ ਠੀਕ ਹੋ ठीक ठाक जी तो ਮਾਸ਼ਾਅੱਲਾ ਆਰਾਮ ਕਰਦੇ ਪਏ ਹੋ ਬੱਕਰੀਆਂ ਵੀ ਆਰਾਮ ਕਰਦੀ ਪਈਆਂ ਨੇ हां जी ਅੱਛਾ ਤੇ ਸਾਨੂੰ ਦੱਸੋ ਜ਼ਰਾ ਕਿ ਕੀ ਨਾਂ ਹੈ ਆਪਣਾ ਤਾਰਫ ਕਰਾਓ ਆਪਣਾ नजीर अहमद जी ਤੁਹਾਡਾ ਨਾਮ ਨਜ਼ੀਰ ਅਹਿਮਦ हां जी ਤੇ ਤੁਹਾਡਾ ਜੋ मुनीर अहमद ਨਜ਼ੀਰ ਅਹਿਮਦ ਤੇ ਜੋ ਤੁਹਾਡਾ उधर जाग जी ਇਹ ਕਿਹੜੀ ਜਗ੍ਹਾ ਜਿੱਥੇ ਅਸੀਂ ਬੈਠੇ ਦੇ ਆ ਅਸੀਂ ਜੀ ਡਿੰਗਾ ਨਰੈਣਪੁਰ ਡਿੰਗਾ ਨਰੈਣਪੁਰ ਤੇ ਇਹਦੇ ਨਜ਼ਦੀਕ ਨਜ਼ਦੀਕ ਕਿਹੜੇ ਕਿਹੜੇ ਪਿੰਡ ਨੇ ਆ ਬਿਰੜੀ ਜੀ ਨੱਕੀ ਪੰਡੋਰੀ ਨੱਕੀ ਪੰਡੋਰੀ ਬਿਰੜੀ ਨਵਾਂ ਪਿੰਡ ਅੱਗੇ ਦਰਮਾਨ ਦਰਮਾਨ ਅੱਗੇ ਮਸਾਲਾ ਤਰਕਵਾਲ ਅੱਛਾ ਬੜੀ ਠੀਕ ਹੈ ਠਾਗਰ ਦੁਆਰਾ ਤੇ ਸਾਡੇ ਦੋਸਤਾਂ ਨੂੰ ਦੱਸੋ ਕਿ ਇਹ ਤੁਹਾਡੇ ਕੋਲ ਕਿੰਨੀ ਕਿਸਮ ਦੀਆਂ ਬੱਕਰੀਆਂ ਨੇ ਸਾਡੇ ਕੋਲ ਜੀ ਕਮ ਸੇ ਕਮ ਕੋਈ 4 ਨਸਲਾਂ ਦੀਆਂ ਬੱਕਰੀਆਂ ਨੇ ਜੀ ਅੱਛਾ ਹਾਂ। ਕਿਹੜੀ ਕਿਹੜੀ ਨਸਲ ਹੈ ਸਿੰਧੀ ਹੋ ਗਈ ਜੀ ਅੱਛਾ ਦੇਸੀ ਹੋ ਗਈ ਜੀ ਤੇ ਆਪਣੇ ਪਹਾੜੀ ਇਲਾਕੇ ਦੀਆਂ ਨੇ ਸਾਡੇ ਕੋਲ ਕੋਈ ਟੈਡੀ ਨੇ ਜੀ ਸਾਡੇ ਕੋਲ ਲੇਕਿਨ 4-5 ਕਿਸਮ ਦੀਆਂ ਬੱਕਰੀਆਂ ਹਾਂਜੀ ਤੁਹਾਡੇ 4-5 ਕਿਸਮ ਦੀਆਂ ਇਹ ਕੁਆਟੀਆਂ ਜਿਹੜੀਆਂ ਨੇ ਉਹ ਰੱਖੀ ਦੀਆਂ ਨੇ ਸ਼ੌਕ ਨਾਲ ਜੀ ਇਹ ਸਾਨੂੰ ਦੱਸੋ ਜ਼ਰਾ ਕਿ ਇਹ ਕਿੰਨੀ ਦੇਰ ਤੋਂ ਤੁਸੀਂ ਇਹ ਕੰਮ ਕਰਦੇ ਪਏ ਇਹ ਜੀ ਸਾਨੂੰ ਕਮ ਸੇ ਕਮ ਆਪਣੇ ਨਾਲ ਕੋਈ 40 ਸਾਲ ਦੇ ਕਰੀਬ ਅਸੀਂ ਹੋ ਚੁੱਕੇ ਆ ਇਹਨਾਂ ਨੂੰ ਤਜਰਬਾ ਕਰਦੇ ਪਏ ਨਾਲ ਬੱਕਰੀਆਂ ਤੋਂ ਪਾਲਦੇ ਹੋਇਆ ਹੈ ਪਾਲਦੇ ਆਂ ਜੀ ਤੇ ਇਹ ਤੁਹਾਡਾ ਸ਼ੌਕ ਹੈ ਜਾਂ ਤੁਹਾਡੀ ਸ਼ੌਕ ਨਾਲ ਜੀ ਸ਼ੌਕ ਤੋਂ ਬਗੈਰ ਕੋਈ ਚੀਜ਼ ਵੀ ਨਹੀਂ ਚੰਗੀ ਲੱਗਦੀ ਜ਼ਬਰਦਸਤ ਜ਼ਬਰਦਸਤ ਇਹ ਸ਼ੌਕ ਨਾਲ ਰੱਖੀਏ ਮੁਹੱਬਤ ਪਿਆਰ ਨਾਲ ਰੱਖੀਏ ਸ਼ਾਇਦ ਤੂੰ ਇਹ ਪਾਕ ਜੀ ਸੁਨਨਤ ਹੈ ਜੀ ਤੇ ਨਬੀਆਂ ਦੀ ਸੁਨਨਤ ਹੈ ਜੀ ਤੇ ਅਸੀਂ ਉਹ ਬਸ ਜਿਹੜੀ ਹੈ ਨਾ ਤੇ ਦੱਸੋ ਜ਼ਰਾ ਸਾਨੂੰ ਕਿ ਇਹਨਾਂ ਦੀ ਕਿੰਨੀਆਂ ਬੱਕਰੀਆਂ ਤੋਂ ਤੁਸੀਂ ਸਟਾਰਟ ਲਿਆ ਸੀ ਇਹ ਜੀ ਅਸੀਂ ਕੋਈ 2-3 ਬੱਕਰੀਆਂ ਤੋਂ ਸ਼ੁਰੂ ਕੀਤਾ ਜੀ ਅੱਛਾ ਤੇ ਅੱਗੋਂ ਅੱਲਾ ਕਰੇ ਸਾਨੂੰ 70 ਬੱਕਰੀਆਂ ਬਣੀ ਦੀਆਂ ਨੇ ਜੀ ਤੇ ਬੱਚੇ ਪਦਾਇਸ਼ ਕਰੀ ਜਾਂਦੇ ਪਏ ਨਾਲੋਂ ਨਾਲ ਹਾਂਜੀ ਆਹ ਤੇ ਵਧਾਈ ਜਾਣ ਤੇ ਵਧਾਈ ਜਾਂਦੇ ਪਏ ਜੀ ਯਾਨੀ ਕਿ ਇਸ ਟਾਈਮ ਤੁਹਾਡੇ ਕੋਲ ਹਾਂ 60-70 ਬੱਕਰੀਆਂ ਹੈ ਨੇ ਹਾਂ ਇਸਨੇ ਜੀ 17 ਤੋਂ ਉੱਤੇ ਸਮਝ ਲਓ ਜੀ ਤੇ ਨਾ ਅੱਛਾ ਤੇ ਅੱਛੀ ਕੁਆਲਿਟੀ ਦੀਆਂ ਦੇ ਦਿਆਂ ਤਿਆਰ ਕਰਨ ਇਹ ਜਿਹੜਾ ਬੱਕਰਾ ਜੇ ਕਿਹੜੀ ਨਸਲ ਦਾ ਜੇ ਇਹ ਜੀ ਪਹਾੜੀ ਇਲਾਕਾ ਹੈ ਜੀ ਇਹ ਪਹਾੜੀ ਦਾ ਪਾਇਆ ਗਿਆ ਕਸ਼ਮੀਰੀ ਹਾਂ ਹਾਂ ਇਹਦੇ ਸਿੰਘ ਜਿਹੜੇ ਨੇ ਉਹ ਕਸ਼ਮੀਰੀ ਨੇ ਹਾਂ ਗਲਗਿੱਤ ਦੀ ਸਾਈਡ ਦਾ ਜੀ ਇਹ ਪਹਾੜੀ ਆ ਅੱਛਾ ਹਾਂ ਪੁੱਛੇ ਗਾਲੇ ਜਾਂ ਕਰ ਲੋ ਵੀ ਉਧਰ ਪਹਾੜੀ ਤੇ ਇਹ ਜਿਹੜਾ ਦੂਸਰਾ ਜੇ ਇਹ ਦੂਸਰਾ ਜੀ ਆਪਣੇ ਕਸ਼ਮੀਰ ਜਿਹੜਾ ਦੱਸਿਆ ਤੁਹਾਨੂੰ ਆਪਣੇ ਰਬਲਾ ਕੋਟ ਵਾਲੀ ਸਾਈਡ ਦਾ ਇਹ ਰਾਵਲਾਕੋਟ ਤੋਂ ਆਇਆ ਦਾ ਹਾਂਜੀ ਇਹ ਰਬਲਾ ਕੋਟ ਤੋਂ ਜੀ ਅੱਛਾ ਹਾਂ ਤੇ ਹੋਰ ਕਿਹੜੀ ਕਿਹੜੀ ਨਸਲ ਜੇ ਜਿਹੜੀ ਇਹ ਅਭੀ ਰਬਲਾ ਕੋਟ ਆ ਜਾਂਦਾ ਜੀ ਉਹਦਾ ਇਹ ਪਰਲੀ ਸਾਈਡ ਇਹ ਜਿਹੜਾ ਹਾਂ ਅੱਛਾ ਅੱਛਾ ਆ ਜਾਓ ਇਹ ਸਿੰਧੀ ਦਾ ਵੀ ਕਰੋ ਸਵਾਲ ਇਹ ਸਿੰਧੀ ਹੈ ਇਹ ਸਿੰਧੀ ਆ ਗਿਆ ਜੀ ਅੱਗੇ ਇਹ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਡੇ ਇਲਾਕੇ ਦਾ ਸਿੰਧ ਦਾ ਖੂਬਸੂਰਤ ਵੀ ਨਸਲ ਬਣਾਈ ਆ ਸਿੰਧ ਦੀ ਇਹ ਨਸਲ ਹੈ ਬਹੁਤ ਖੂਬਸੂਰਤ ਮਾਸ਼ਾਅੱਲਾ ਕਲਰ ਤੁਸੀਂ ਦੇਖੋ ਇਹ ਕਿ ਟੱਡੀ ਨਸਲ ਹੈ ਟੈਡੀ ਨਸਲ ਆ ਗਈ ਇਹ ਛੋਟੀ ਹੈ ਹਾਂ ਟੈਡੀ ਨਸਲ ਚ ਜਾ ਰਹੀ ਹੈ ਅੱਗੇ ਦੇਸੀ ਜਾ ਰਹੀ ਹੈ ਅੱਗੇ ਦੇਸੀ ਜਾ ਰਹੀ ਹੈ ਹਾਂ ਅੱਛਾ ਅੱਗੇ ਆ ਬੱਕਰੀ ਵੀ ਦੇਸੀ ਆਈ ਹੈ ਜੀ ਅੱਛੀ ਨਸਲ ਆ ਮਾਸ਼ਾਅੱਲਾ ਜੀ ਸਿਆਲਕੋਟ ਜਿਹਨੂੰ ਨਸਲ ਆਉਂਦੇ ਨੇ ਜੀ ਇਹਦੇ ਕੰਨ ਵਗੈਰਾ ਆਪੇ ਕੱਟੇ ਦੇ ਨੇ ਹਾਂਜੀ ਹਾਂਜੀ ਇਹਦਾ ਕੀ ਜ਼ਿਆਦਾ ਲੰਮੇ ਕੰਨ ਹੋ ਜਾਂਦੇ ਨੇ ਤੇ ਫਿਰ ਉਹ ਜ਼ਖਮੀ ਹੋ ਜਾਂਦੇ ਨੇ ਚਰ ਕੇ ਬਾਹਰ ਥੱਲੇ ਬੇਰੀਆਂ ਦੇ ਨਾਲ ਜਾਂ ਥੱਲੇ ਲੱਗ ਕੇ ਅੱਛਾ ਹਾਂ ਅੱਛਾ ਸਾਨੂੰ ਦੱਸੋ ਜ਼ਰਾ ਕਿ ਤੁਹਾਡੀ ਡੇਲੀ ਰੁਟੀਨ ਕੀ ਹੈ ਮਤਲਬ ਕਿਸ ਤਰ੍ਹਾਂ ਤੁਸੀਂ ਸਟਾਰਟ ਲੈਂਦੇ ਹੋ ਬਾਹਰ ਨਿਕਲਣਾ ਅਸੀਂ ਜੀ ਅੱਲਾ ਖੈਰ ਕੀਤੀ ਨਾ ਸਵੇਰ 9 ਵਜੇ ਜਾਂਦੇ ਆ ਅੱਛਾ 9 ਵਜੇ ਤੁਸੀਂ ਸਟਾਰਟ ਲੈਂਦੇ ਹੋ ਹਾਂਜੀ 9 ਵਜੇ ਆ ਜਾਓ ਆਇਆ ਭਾਈ ਮੀਰ ਉਰੇ। ਭਾਈ ਮਿਨੀ 5 ਵਜੇ ਉਰਾ ਆ ਆਓ ਲਾਗੇ 4 ਵਜੇ ਛੁੱਟੀ ਕਰ ਲੈਂਦੇ ਅੱਛਾ 4-5 ਵਜੇ ਦੀ 9 ਵਜੇ ਜੀ ਸ਼ੁਰੂ ਕਰਨੇ ਅੱਲਾ ਖੈਰ ਕੀਤੀ ਇਹਨਾਂ ਨੂੰ ਬਾਹਰ 6 ਵਜੇ ਤੱਕ ਅਸੀਂ ਕਰ ਤੇ 6 ਵਜੇ ਸੇ ਤਾਂ ਸਾਡਾ ਕੰਮ ਹੈ ਬਈ ਡਿਊਟੀ ਪੂਰੀ ਦੇ 6 ਵਜੇ ਤੱਕ ਯਾਨੀ ਕਿ ਤੁਸੀਂ ਬਾਹਰ ਹੀ ਹਾਂਜੀ ਚੱਲਦੇ ਹਾਂਜੀ ਹੋ ਬਾਹਰ ਹੀ ਬਸ ਰਹਿਣਾ ਜੀ ਇਹਨਾਂ ਦੇ ਨਾਲ ਇਹਨਾਂ ਅੱਛਾ ਦੀ ਅਗਰ ਬਾਰਿਸ਼ ਵਗੈਰਾ ਹੋ ਜਾਏ ਤੇ ਫਿਰ ਕੀ ਕਰਦੇ ਹੋ ਬਾਰਿਸ਼ ਖੜੋ ਜੀ ਜਾਂਦੀਆਂ ਨੇ ਜੀ। ਫਿਰ ਇਹਨਾਂ ਨੂੰ ਦਰਖਤ ਦੇ ਨੇੜੇ ਕਰ ਲਈਦਾ ਹਾਂ ਨਹੀਂ ਜਾਂਡੇ ਫੁੱਲ ਅਗਰ ਕੋ ਬਚ ਜਾਣ ਅਗਰ
ਇਤਨੀ ਬਾਰਿਸ਼ ਹੋ ਰਹੀ ਹੈ ਕਿ ਬਾਹਰ ਬੰਦਾ ਨਹੀਂ ਨਿਕਲ ਸਕਦਾ, ਹਾਂਜੀ ਘਰ ਫਿਰ ਉਹਨਾਂ ਨੂੰ ਕੀ ਵੱਡਾ ਘਰ ਜੀ ਫਿਰ ਇਹਨਾਂ ਨੂੰ ਖੁਰਾਕ ਪਾਈ ਦੀ ਹੈ, ਦਾਣਾ ਪਾਈਦਾ, ਪੱਠੇ ਲਿਆ ਕੇ ਪਾਈ ਦੇਣੇ ਨੇ, ਫਿਰ ਜਦੋਂ ਫਰਕਾ ਲੱਗੇ ਖੋਲ ਕੇ ਤੇ ਫਿਰ ਚਾਰ ਲੈ ਫਿਰ ਕੜੀ ਇਹਨਾਂ ਨੂੰ ਫਿਰ ਤੋੜ ਲੈਣਾ। ਤੇ ਕਿੰਨੇ ਤੁਹਾਡੇ ਕੋਲ ਬੱਕਰੇ ਨੇ ਤੇ ਕਿੰਨੀਆਂ ਬੱਕਰੀਆਂ ਨੇ ਤਕਰੀਬਨ? ਸਾਡੇ ਕੋਲ ਕਮ ਸੇ ਕਮ ਕੋਈ 10 ਬੱਕਰੇ ਨੇ ਜੀ, ਅੱਛਾ, ਤੇ ਬਾਕੀ ਬੱਕਰੀਆਂ ਨੇ ਸਾਰੀਆਂ ਮਾਸ਼ਾਅੱਲਾ। 60 ਕੇ ਬੱਕਰੀਆਂ ਹਾਂ ਬਰੀਡਿੰਗ ਯਾਨੀ ਕਿ ਕ੍ਰਾਸ ਇੱਥੇ ਹੁੰਦੀ ਹੈ? ਹਾਂ ਸਭ ਇੱਥੇ ਕੋਲ ਹੀ ਪੈਦਾਇਸ਼ ਹੋ ਰਹੇ ਨੇ ਸਾਡੇ ਠੀਕ ਹੈ। ਛੋਟੇ ਬੱਚੇ ਕੀ ਤੇ ਵੱਡੇ ਕੀ। ਅਗਰ ਕੋਈ ਬਿਮਾਰ ਹੋ ਜਾਂਦੀ ਹੈ ਤਾਂ ਉਹਦੀ ਵੈਕਸੀਨ ਵਗੈਰਾ ਆਪੇ ਕਰਦੇ ਹੋ ਜਾਂ ਡਾਕਟਰ ਬੁਲਾਉਂਦੇ ਨਹੀਂ ਹੋ? ਡਾਕਟਰ ਬੁਲਾਣਾ ਪੈਂਦਾ ਜੀ, ਆਪ ਵੀ ਦੌੜ ਕਰੀ ਦੀ ਹੈ, ਜੇ ਅੱਲਾ ਕਰੇ ਡਾਕਟਰ ਤੋਂ ਪਹਿਲਾਂ ਸੈੱਟ ਹੋ ਜੇ ਹਾਂ, ਤੇ ਠੀਕ ਹੈ, ਤੇ ਨਾ ਹੋਵੇ ਤੇ ਫਿਰ ਡਾਕਟਰ ਨੂੰ ਮਜਬੂਰੀ ਯਾਨੀ ਲਿਆਣੀ। ਕਿ ਜਿਹੜਾ ਕੰਮ ਆਪਣੇ ਤੋਂ ਓਵਰ ਹੋ ਜਾਏ ਉਹ ਡਾਕਟਰ ਸਾਹਿਬ ਹਾਂਜੀ ਕੋਲ ਉਹ ਬੁਲਾ ਕਰ ਡਾਕਟਰ ਲਈਦਾ। ਨੂੰ ਸੱਦੀਦਾ, ਫਿਰ ਫੌਰੀ ਤੌਰ ਤੇ ਨੂੰ ਸੱਦ ਲਈਦਾ ਡਾਕਟਰ ਨੂੰ ਪਿਆ ਦਿਓ ਜੀ। ਇਹਨਾਂ ਚੋਂ ਕੋਈ ਵੇਚਦੇ ਵਗੈਰਾ ਵੀ ਹੈ ਉਹਨਾਂ? ਹਾਂਜੀ ਹਾਂਜੀ ਆਹੋ ਜੀ, ਕੋਈ ਮੰਥਲੀ ਬੇਸ ਤੇ ਜਾਂ ਜਦੋਂ ਵੀ ਕੋਈ ਗਾਹਕ ਲੱਗ ਜਾਏ? ਜਦੋਂ ਜਦੋਂ ਗਾ ਗਾਹਕ ਕੇ ਜੀ ਅੱਛਾ, ਹਾਂ ਸਾਡੇ ਕੋਲ ਜ਼ਿਆਦਾ ਕੁਰਬਾਨੀ ਵਾਲੇ ਆਉਂਦੇ ਨੇ ਜੀ। ਜ਼ਿਆਦਾ ਕੁਰਬਾਨੀਆਂ ਲੈਂਦੇ ਹਾਂ, ਨੇ। ਇਸ ਏਜ ਤੇ ਤੁਸੀਂ ਕਿੰਨੇ ਜਾਨਵਰ ਫਰੋਖਤ ਕੀਤੇ ਨੇ? ਇਸ ਲਈ ਵੀ ਮੇਰੇ ਖਿਆਲ ਚ ਕੋਈ 10-15 ਜਾਨਵਰ ਕੱਢ ਚੁੱਕੇ ਆ। ਯਾਨੀ ਕਿ 10-15 ਜਾਨਵਰ ਤੁਸੀਂ ਸੇਲ ਕਰ ਚੁੱਕੇ ਹੋ? ਜੀ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਯਾਨੀ ਕਿ ਲੱਖ ਦਾ ਤੁਸੀਂ ਲੱਖ ਨਾਲ ਵੱਧ ਦਾ ਹਾਂਜੀ, ਤੁਸੀਂ ਕਾਰੋਬਾਰ ਕਰ ਲਿਆ ਦਾ ਕਰ ਐਸਾ? ਲਿਆ ਜੀ, ਹਾਂ। ਜ਼ਬਰਦਸਤ। ਅੱਛਾ, ਇਹਨਾਂ ਦੇ ਜਿਹੜੇ ਪੇਟ ਦੇ ਕੀੜੇ ਹੁੰਦੇ ਨੇ ਜੀ ਉਹਦਾ ਕੀ ਕਰਦੇ ਹੋ? ਕੋਈ ਦਵਾਈ ਨੇਲ ਵਗੈਰਾ? ਜਾਨ ਦਵਾਈ ਦਿੰਨੇ ਆ ਉਹਨਾਂ ਜੀ, ਨੂੰ ਦਵਾਈ ਦੇਈ ਦੀ ਹੈ ਜੀ, ਨੇਲ ਦੁੱਧ ਵਿੱਚ ਜਾਨ। ਪਾ ਕੇ। ਅੱਛਾ, ਹਾਂ ਨੇਲ ਦੁੱਧ ਜਾਨ ਚੋਈਦਾ, ਦੁੱਧ ਬੱਕਰੀ ਚ ਕੋ ਪਾ ਚੋ ਲੈਣਾ, ਹਾਂ, ਬੱਕਰੀ ਚੋ ਕੇ ਵਿੱਚ ਨੀਲ ਦਾਣਾ ਉਹ ਪਾ ਕੇ ਦਵਾਈ, ਤੇ ਉਹਨਾਂ ਨੂੰ ਘੋਲ ਕੇ ਤੇ ਉਹਨਾਂ ਦੇ ਨੂੰ ਦੇਣਾ ਜੀ। ਸੁੱਟ ਦੇਣੀ ਯਾਨੀ ਕਿ ਦੁੱਧ ਚ ਪਾ ਕੇ ਦਿੰਦੇ ਨੇ? ਹਾਂ ਜੀ। ਬੋਤਲ ਤੇ ਨਾਲ। ਗੈਲਨ ਲੈਣੀ ਹੈ ਜੀ ਉਹ, ਠੀਕ ਹੈ। ਹਾਂ। ਤੇ ਉਹਦੀ ਕੋਈ ਉਮਰ ਦੇ ਹਿਸਾਬ ਨਾਲ ਦਿੰਦੇ ਹੋ ਜਾਂ ਇੱਕ ਜੱਸੀ ਸਾਰਿਆਂ ਨੂੰ ਨਹੀਂ ਮਕਦਾਰ? ਨਹੀਂ ਉਮਰ ਦੇ ਹਿਸਾਬ, ਬੱਚਿਆਂ ਬੱਚਿਆਂ ਨੂੰ ਨੂੰ ਥੋੜੀ ਚਮਚਾ ਦੇਈ ਦੀ ਹੈ, ਹਾਂ, ਜਿਹੜੇ ਮਿਸਾਲ ਉਸ ਤੋਂ ਤਗੜੇ ਨਾ ਉਹਨਾਂ ਹਾਂ। ਨੂੰ ਦੋ ਦੋ ਚਮਚੇ ਦੇ ਸ਼ੀਸ਼ੀ ਦੀ ਨੇ। ਚਾਰ ਸ਼ੀਸ਼ੀ ਹਾਂ ਸਰਿੰਜ ਦੇ ਦੀ ਹੈ। ਤੇ ਤੁਹਾਡਾ ਕੀ ਖਿਆਲ ਹੈ ਕਿ ਇਹ ਕਾਰੋਬਾਰ ਕੈਸਾ ਕਾਰੋਬਾਰ ਹੈ? ਬਹੁਤ ਅੱਛਾ ਜੀ ਕਾਰੋਬਾਰ। ਬਹੁਤ ਅੱਛਾ ਕਾਰੋਬਾਰ। ਇਹ ਜੇ ਰੱਬ ਮਿਹਨਤ ਬੜਾ ਬੜੀ ਹੈ ਰਿਜ਼ਕ ਦਿੰਦਾ ਜੀ। ਤੇ ਰੱਬ ਰਿਜ਼ਕ ਦਿੰਦਾ ਹੈ, ਸੁਣਤੇ ਰਸੂਲ ਹੈ ਜੀ ਇਹ ਆਪਣੇ ਉਹਨਾਂ ਪਿਆਰ ਪਕੰਬਰਾਂ ਦੇ- ਮੁਹੱਬਤ ਹੈ ਜੀ ਸਾਡਾ ਇਹਨਾਂ ਨਾਲ, ਅੱਛਾ, ਯਾਨੀ ਕਿ ਜਾਨਵਰਾਂ ਨਾਲ ਪਿਆਰ ਹੈ ਤੁਹਾਨੂੰ? ਹਾਂਜੀ ਪਿਆਰ ਹੈ। ਬਹੁਤ ਸ਼ੌਕ ਹੈ ਜੀ। ਅੱਛਾ, ਅਗਰ ਕੋਈ ਦੋਸਤ ਹੋਰ ਤੁਹਾਡੇ ਵੱਲ ਦੇਖ ਕੇ ਇਹ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹਾਂ ਹੈ, ਬਿਲਕੁਲ ਕਰ ਤੁਸੀਂ ਸਕਦਾ ਜੀ। ਕੀ ਮਸ਼ਵਰਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਅਸੀਂ ਉਹਨੂੰ ਅੱਛੇ ਮਸ਼ਵਰਾ ਦੇਵਾਂਗੇ ਵੀ ਜੀ ਤੁਸੀਂ ਵੀ ਮਿਹਨਤ ਕਰੋ ਤੇ ਇਹਦੇ ਚ ਅੱਲਾ ਸ਼ਿਫਾ ਦਿੰਦਾ ਤੇ ਫਲ ਦਿੰਦਾ ਇਹਨਾਂ ਦੇ ਜਾਨਵਰਾਂ ਦੇ, ਤੇ ਤੁਹਾਡੀ ਮਿਹਨਤ ਪੂਰੀ ਕਰੇਗਾ। ਕੁਝ ਦੋਸਤਾਂ ਦਾ ਮੈਂ ਇੰਟਰਵਿਊ ਕੀਤਾ ਤੇ ਉਹ ਕਹਿੰਦੇ ਨੇ ਕਿ ਸਰਦੀਆਂ ਵਿੱਚ ਸਾਡੇ ਜਾਨਵਰ ਜਿਹੜੇ ਨੇ ਉਹ ਜ਼ਾਇਆ ਹੋ ਗਏ। ਹਾਂਜੀ। ਸਰਦੀਆਂ ਦੇ ਵਿੱਚ ਇਹ ਹੈ ਵੀ ਇਹਨਾਂ ਦੀ ਦੇਖਭਾਲ ਜਿਹਦੀ ਘੱਟ ਹੋਏਗੀ ਉਹਦੇ ਜ਼ਾਹਰ ਹੈ ਜ਼ਾਇਆ ਖੁਰਾਕ ਨੂੰ ਘੱਟ ਮਿਲੇਗੀ ਹਾਂ। ਤੇ ਫਿਰ ਉਹ ਜਾਇਆ ਜੀ ਜਿਸ ਭੁੱਖ ਜਾਨਵਰ ਨੂੰ ਕੁਛ ਖੁਰਾਕ ਅਸੀਂ ਕਰਦੀ। ਪੂਰੀ ਦੇਵਾਂਗੇ ਅੱਲਾ ਫੈਨਾ ਬਿਲਕੁਲ ਸੈਟ ਰਹੇਗਾ। ਸਿਹਤਮੰਦ ਰਹੇ। ਜ਼ਬਰਦਸਤ। ਜਦੋਂ ਖੁਰਾਕ ਹੀ ਨਹੀਂ ਮਿਲਣੀ ਤੇ ਉਹ ਜ਼ਾਹਰ ਹੈ ਜ਼ਾਇਆ ਹੋਣਾ। ਸਰਦੀ ਉਧਰੋਂ ਹੋਣੀ, ਉਧਰੋਂ ਖੁਰਾਕ ਨਹੀਂ ਮਿਲਣੀ, ਕਦੇ ਕੋਈ ਕਮਜ਼ੋਰ ਹੋਈ ਨਾ, ਐਸਾ ਕਮਜ਼ੋਰ ਕਦੇ ਕੋਈ ਵਜ੍ਹਾ ਨਾਲ ਮਰ ਜਾਣਾ ਨਾ। ਠੀਕ ਹੈ। ਹਾਂ ਕਦੇ ਕੋਈ ਐਸਾ ਮੌਕਾ ਆਇਆ ਕਿ ਤੁਸੀਂ ਬਾਹਰ ਚਰਨ ਆਏ ਦੇ ਹੋ ਹਾਂਜੀ ਤੇ ਕੋਈ ਜਾਨਵਰ ਬਿਮਾਰ ਹੋ ਜਾਂਦਾ ਔਰ ਉੱਥੇ ਜ਼ਾਇਆ ਹੋ ਗਿਆ ਤੇ ਦੁੱਖ ਲੱਗਾ? ਹਾਂ ਬਿਲਕੁਲ ਬਹੁਤ ਜ਼ਿਆਦਾ ਦੁੱਖ ਹੋਈਦਾ ਜੀ। ਜਿਸ ਤਰ੍ਹਾਂ ਆਪਣੇ ਬੱਚਿਆਂ ਦਾ ਦੁੱਖ ਹੈ ਇਸੇ ਤਰ੍ਹਾਂ ਇਹਨਾਂ ਦਾ ਦੁੱਖ ਹੈ ਸਾਨੂੰ। ਤੇ ਕਦੇ ਐਸਾ ਹੋਇਆ ਤੁਹਾਡੇ ਨਾਲ ਮੌਕਾ ਕੋਈ? ਹਾਂਜੀ ਕਾਫੀ ਦਫਾ ਹੋ ਜਾਂਦਾ ਜੀ। ਅੱਛਾ, ਹਾਂ ਕਦੇ ਬਾਹਰ ਚਾਰਦਿਆਂ ਕੋਈ ਬਾਹਰ ਦਾ ਜਾਨਵਰ ਕਦੇ ਨੁਕਸਾਨ ਤਾਂ ਨਹੀਂ ਪਹੁੰਚਾਇਆ ਅਜੇ ਤੱਕ? ਨਹੀਂ ਉਹ ਨਹੀਂ, ਸਾਨੂੰ ਸਾਡੇ ਕਿਸੇ ਵੱਲ ਉਹ ਨੇ ਨਹੀਂ। ਮਤਲਬ ਸਾਡੇ ਮੈਦਾਨੀ ਇਲਾਕਾ ਹੈ ਜੀ, ਹਾਂਜੀ। ਬਾਹਰ ਦਾ ਜਾਨਵਰ ਬਹੁਤ ਘੱਟ ਹੈ। ਅੱਛਾ, ਹਾਂ ਦਰਿੰਦੇ ਜਿਹੜੇ ਨੇ ਨਾ ਬਹੁਤ ਘੱਟ ਨੇ ਸਾਡੇ ਵੱਲ, ਤੇ ਖੈਰ ਅਸੀਂ ਜੰਗਲਾਂ 'ਚ ਇਹਨਾਂ ਨੂੰ ਤੋੜਦੇ ਵੀ ਨਹੀਂ। ਹਾਂ। ਹਾਂ ਤੇ ਕਿੰਨੇ ਏਰੀਆ 'ਚ ਤੁਸੀਂ ਇਹ ਤਕਰੀਬਨ ਰੋਜ਼ਾਨਾ ਫੇਰਦੇ ਹੋ ਉਹਨਾਂ ਨੂੰ? ਅਸੀਂ ਜੀ ਕਮ ਸੇ ਕਮ ਨਾ ਕੋਈ ਮੀਲ ਦੇ ਏਰੀਏ 'ਚ ਜਿਹੜੇ ਮੀਲ 2 ਮੀਲ ਸਫ਼ਰ ਜਿਹੜਾ ਉਹ ਅਸੀਂ ਕਰਨੇ ਆ ਨਜ਼ਦੀਕ ਨਜ਼ਦੀਕ। ਤੇ ਤੁਸੀਂ ਆਸਾਨੀ ਨਾਲ ਯਾਨੀ ਕਿ ਮੈਨੇਜ ਕਰ ਲੈਂਦੇ ਹੋ? ਹਾਂ ਬਹੁਤ ਸ਼ੁਕਰੀਆ। ਅੱਛਾ ਜੀ, ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਬਰਕਤ ਦੇ। ਅਸੀਂ ਹਾਂ, ਦੁਆ ਕਰਾਂਗੇ ਕਿ ਅੱਲਾਹ ਪਾਕ ਤੁਹਾਨੂੰ ਤੁਹਾਡੇ ਕਾਰੋਬਾਰ 'ਚ ਬਰਕਤ ਦੇ ਬਸ ਔਰ ਜੀ। ਤੁਹਾਡੇ ਜਾਨਵਰਾਂ ਦੀ ਜੀ, ਬਸ। ਆਮੀਨ ਜੀ। ਤੁਹਾਡੇ ਜਾਨਵਰਾਂ ਦੀ ਵੀ ਅੱਲਾਹ ਪਾਕ ਸੋਹਣਾ ਹਿਫਾਜ਼ਤ ਅੱਲੇ ਦੇ। ਦੀ ਕਰਮ ਮਾਜੀ ਹੈ ਸਾਡੇ ਤੇ। ਮਿਹਰਬਾਨੀ।